देखो अफगानिस्तान ਦੇ ਉੱਤੇ ਸਾਡੀ ਬਰਾਬਰ ਨਜ਼ਰ ਬਣੀ ਹੋਈ ਹੈ ਔਰ ਮੰਦੇ ਭਾਗਾਂ ਨੂੰ ਅਸੀਂ ਇਹ ਦੇਖ ਰਹੇ ਹਾਂ ਕਿ ਹਾਲਾਤ बद तो बदतर होंदे जा रहे हैं। हुकूमत तालिबान ਦੀ ਵੀ ਜਿਵੇਂ ਅਸੀਂ ਕੱਲ ਗੱਲ ਕੀਤਾ ਸੀ ਕਿ ਵੀ ਉਹਨਾਂ ਨੇ ਪਾਕਿਸਤਾਨ ਦੀ ਜਿਹੜੀ 에ਅਰਲਾਈਨ ਹੈ ਉਹਦੇ ਨਾਲ ਉਹਦੇ ਸਟਾਫ ਨਾਲ ਬਦਤਮੀਜ਼ੀ ਕੀਤੀ ਔਰ ਇੰਟਰਫੇਅਰ ਕਰਦੇ ਨੇ ਉਹਨਾਂ ਨੇ ਆਪਣੀਆਂ ਉਡਾਨਾਂ ਕੈਂਸਲ ਕਰ ਦਿੱਤੀਆਂ ਸੀ। ਇੱਕ ਸ਼ੀਆ ਮਸਜਿਦ ਦੇ ਉੱਤੇ ਜਿਹੜਾ ਉਹ ਅਟੈਕ ਹੋਇਆ 35 ਮੌਤਾਂ ਨੇ 60 ਤੋਂ ਜ਼ਿਆਦਾ ਜ਼ਖਮੀ ਨੇ ਕਿ ਭਾਈ ਰਾਤ ਫਿਰ 2 ਵਜੇ ਉਹਨਾਂ ਦੇ ਹਥਿਆਰਬੰਦ ਲੋਕ ਆਏ ਔਰ ਸਾਨੂੰ ਹਰਾਸ ਕੀਤਾ ਔਰ ਉਹਨਾਂ ਦਾ ਕਹਿਣਾ ਕਿ ਵੀ ਸਾਨੂੰ ਕੱਢੋ ਇੱਥੋਂ ਕਿਸੇ ਤਰ੍ਹਾਂ। ਸੋ ਇਹ ਇੱਕ ਦੁਖਦਾਈ ਪਾਰਟ ਹੈ ਪਰ ਇਹ ਵਾਰਨਿੰਗ ਪੁਤਿਨ ਦੀ ਐਨ ਗੱਲਬਾਤ ਤੋਂ ਪਹਿਲਾਂ ਕਿ ਭਾਈ 2000 ਗੁਰੀਲੇ ਇਸ ਹਾਲਤ ਜਿਹੜੇ ਨੇ ਉਹ ਅੰਦਰ ਐਂਟਰ ਕਰ ਰਹੇ ਨੇ। ਇਸ ਤੋਂ ਇਹ ਲੱਗਦਾ ਹੈ ਕਿ ਵੀ ਈਵਨ ਰਸ਼ੀਆ ਦਾ ਫੇਥ ਵੀ ਤਾਲਿਬਾਨ ਦੀ ਹਕੂਮਤ ਦੇ ਉੱਤੇ ਪਾਕਿਸਤਾਨ ਤਾਂ ਵੈਸੇ ਹੀ ਜਿਹੜਾ ਉਹ ਖੁਦ ਸਫਰ ਕਰ ਰਿਹਾ ਹੈ ਸਾਰੇ ਚੋਂ ਲੇਕਿਨ ਇਹ ਦੱਸ ਰਹੇ ਨੇ ਕਿ ਵੀ ਬਦਕਿਸਮਤੀ ਨਾਲ ਅਫਗਾਨਿਸਤਾਨ 'ਚ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਮਾੜੀਆਂ ਖਬਰਾਂ ਵੀ ਸੁਣਾਂਗੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਰੂਸ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿੱਚ ਇਸ ਵੇਲੇ 2000 ਦੇ ਕਰੀਬ ਇਸਲਾਮਿਕ ਸਟੇਟ ਦੇ ਦਹਿਸ਼ਤਗਰਦ ਜਿਹੜੇ ਨੇ ਉਹ ਬੈਠੇ ਹੋਏ ਨੇ। ਸੋ ਵੈਸੇ ਵੀ ਅੱਜ ਕੰਧਾਰ ਦੀ ਇੱਕ ਸ਼ੀਆ ਮਸਜਿਦ ਵਿੱਚ ਹੋਏ ਬੰਬ ਧਮਾਕੇ ਵਿੱਚ ਦਰਜਨਾਂ ਜਿਹੜੇ ਲੋਕ ਨੇ ਉਹ ਮਾਰੇ ਗਏ ਨੇ। ਸੋ ਕੀ ਅਫਗਾਨਿਸਤਾਨ ਇੱਕ ਹੋਰ ਖੂਨ ਖਰਾਬੇ ਵੱਲ ਵੱਧ ਰਿਹਾ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਫਗਾਨਿਸਤਾਨ ਦੇ ਉੱਤੇ ਸਾਡੀ ਬਰਾਬਰ ਨਜ਼ਰ ਬਣੀ ਹੋਈ ਹੈ ਔਰ ਮੰਦੇ ਭਾਗਾਂ ਨੂੰ ਅਸੀਂ ਇਹ ਦੇਖ ਰਹੇ ਹਾਂ ਕਿ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਔਰ ਹਕੂਮਤ ਤਾਲਿਬਾਨ ਦੀ ਵੀ ਜਿਵੇਂ ਅਸੀਂ ਕੱਲ ਗੱਲ ਕੀਤਾ ਸੀ ਕਿ ਵੀ ਉਹਨਾਂ ਨੇ ਪਾਕਿਸਤਾਨ ਦੀ ਜਿਹੜੀ 에ਅਰਲਾਈਨ ਹੈ ਉਹਦੇ ਨਾਲ ਉਹਦੇ ਸਟਾਫ ਨਾਲ ਬਦਤਮੀਜ਼ੀ ਕੀਤੀ ਔਰ ਇੰਟਰਫੇਅਰ ਕਰਦੇ ਨੇ ਉਹਨਾਂ ਨੇ ਆਪਣੀਆਂ ਉਡਾਨਾਂ ਕੈਂਸਲ ਕਰ ਦਿੱਤੀਆਂ ਸੀ। ਲੇਕਿਨ ਵਿਦਨ ਕੰਟਰੀ ਵੀ ਅਜੇ ਅਸੀਂ ਜਿਹੜਾ ਕੁੰਦੂਜ਼ ਦੇ ਵਿੱਚ ਮਸਜਿਦ ਦਾ ਜਿਹਦੇ 'ਚ ਕਿ ਬਹੁਤ ਵੱਡੀ ਗਿਣਤੀ 'ਚ ਮੌਤਾਂ ਹੋਈਆਂ ਸੀ ਜ਼ਿਕਰ ਕਰ ਰਹੇ ਸੀ ਔਰ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਹੈ ਕਿ ਕੰਧਾਰ ਦੇ ਵਿੱਚ ਜਿਹੜੀ ਇਨਫੈਕਟ ਤਾਲਿਬਾਨ ਦੀ ਰਾਜਧਾਨੀ ਹੈ ਜਿੱਥੇ ਹਮੇਸ਼ਾ ਇਸ ਖਿੱਤੇ ਦੇ ਉੱਤੇ ਇਹਨਾਂ ਦਾ ਰਿਹਾ ਜਦੋਂ ਬਾਕੀ ਦੇ ਉੱਤੇ ਉਹਨਾਂ ਦਾ ਕੰਟਰੋਲ ਨਹੀਂ ਵੀ ਸੀ। ਇੱਕ ਸ਼ੀਆ ਮਸਜਿਦ ਦੇ ਉੱਤੇ ਜਿਹੜਾ ਉਹ ਅਟੈਕ ਹੋਇਆ 35 ਮੌਤਾਂ ਨੇ 60 ਤੋਂ ਜ਼ਿਆਦਾ ਜ਼ਖਮੀ ਨੇ ਔਰ ਇਸ ਦੇ ਚਲਦੇ ਔਰ ਉਹ ਵੀ ਜਿਹੜੀ ਕੁੰਦੂਜ਼ 'ਚ ਹੋਈ ਸੀ ਜੁਮੇ ਦੀ ਨਮਾਜ਼ ਦੇ ਮੌਕੇ ਇਹ ਵੀ ਜੁਮੇ ਦੀ ਨਮਾਜ਼ ਦੇ ਮੌਕੇ ਹੋਇਆ ਔਰ ਈਵਨ ਹਾਲਾਂਕਿ ਕਨਫਰਮਡ ਨਹੀਂ ਹੈ ਲੇਕਿਨ ਕਾਬਲ ਦੇ ਗੁਰਦੁਆਰਾ ਕਰਤੇ ਪ੍ਰਵਾਨ ਦੇ ਹਵਾਲੇ ਨਾਲ ਵੀ ਹੈ ਕਿ ਆਰਮਡ ਇਸਲਾਮਿਕ ਫੋਰਸਿਸ ਸਟਾਰਮ ਕਾਬਲ ਗੁਰਦੁਆਰਾ ਅਗੇਨ ਮੈਨ ਹੈਂਡਲ ਐਂਡ ਥ੍ਰੈਟਨ ਮਾਈਨੋਰਿਟੀਜ਼ ਉੱਥੇ ਜਿਹੜੇ 20-25 ਸਿੱਖ ਨੇ ਉਹਨਾਂ ਨੇ ਦਿੱਲੀ ਇਹ ਕਨਵੇ ਕੀਤਾ ਕਿ ਭਾਈ ਰਾਤ ਫਿਰ 2 ਵਜੇ ਉਹਨਾਂ ਦੇ ਹਥਿਆਰਬੰਦ ਲੋਕ ਆਏ ਔਰ ਸਾਨੂੰ ਹਰਾਸ ਕੀਤਾ ਔਰ ਉਹਨਾਂ ਦਾ ਕਹਿਣਾ ਕਿ ਵੀ ਸਾਨੂੰ ਕੱਢੋ ਇੱਥੋਂ ਕਿਸੇ ਤਰ੍ਹਾਂ। ਸੋ ਇਹ ਇੱਕ ਦੁਖਦਾਈ ਪਾਰਟ ਹੈ ਲੇਕਿਨ ਜਿਹੜੇ ਵੱਡੇ ਪਲੇਅਰ ਇਨਫੈਕਟ ਤਾਲਿਬਾਨ ਦੇ ਲਈ ਜਿਨ੍ਹਾਂ ਦੇ ਨਾਲ ਰਾਬਤਾ ਵੀ ਰਿਹਾ ਤਾਲਿਬਾਨ ਦਾ ਉਹਨਾਂ ਨੇ ਮਦਦ ਵੀ ਕੀਤੀ ਹੁਣ ਵੀ ਉਹ ਚਾਹੁੰਦੇ ਨੇ ਕਿ ਅਫਗਾਨਿਸਤਾਨ 'ਚ ਸਟੇਬਿਲਿਟੀ ਹੋਏ। ਉਹਦੇ 'ਚ ਜ਼ਾਹਰ ਹੈ ਪਾਕਿਸਤਾਨ ਫੋਰਫਰੰਟ ਤੇ ਹੈ ਪਰ ਈਵਨ ਰਸ਼ੀਆ ਚਾਈਨਾ ਈਰਾਨ ਇਹ ਵੀ ਚਾਹੁੰਦੇ ਨੇ। ਹੁਣ ਇਹ ਦੋਨੋਂ ਹੀ ਵਾਕਿਆ ਜਿਹੜੇ ਕੁੰਦੂਸ ਵੀ ਹੋਏ ਔਰ ਕੰਧਾਰ ਵੀ ਇਹ ਸ਼ੀਆ ਮਸਜਿਦਾਂ ਤੇ ਉੱਤੇ ਹੋਏ ਨੇ। ਸੋ ਈਰਾਨ ਜ਼ਰੂਰ ਖਫਾ ਹੋਏਗਾ ਕਿਉਂਕਿ ਉਹ ਇੱਕ ਸ਼ੀਆ ਮੁਲਕ ਹੈ। ਦੂਸਰੇ ਪਾਸੇ ਈਵਨ ਜਿੱਥੇ ਤਾਲਿਬਾਨ ਦੇ ਨਾਲ ਗੱਲਬਾਤ ਦਾ ਇੱਕ ਦੌਰ ਤਹਿਰਾਨ ਸ਼ੁਰੂ ਹੋਣ ਵਾਲਾ ਅੱਜ ਕੱਲ੍ਹ ਦੇ ਵਿੱਚ ਹੀ ਔਰ ਆਉਣ ਵਾਲੇ ਦਿਨਾਂ 'ਚ ਸ਼ਾਇਦ 20 ਤਰੀਕ ਨੂੰ ਉਹਨਾਂ ਨੇ ਮਾਸਕੋ 'ਚ ਵੀ ਸੱਦਿਆ ਹੋਇਆ ਹੈ ਉਹਨੇ ਰਸ਼ੀਆ ਨੇ ਪੁਤਿਨ ਨੇ ਜਿਹਦੇ 'ਚ ਈਵਨ ਪਾਕਿਸਤਾਨ ਇੰਡੀਆ ਟਰਕੀ ਅਮਰੀਕਾ ਸਾਰਿਆਂ ਨੇ ਸ਼ਮੂਲੀਅਤ ਕਰਨੀ ਹੈ। ਪਰ ਜਿਹੜੀ ਸਟੇਟਮੈਂਟ ਇਹਨਾਂ ਦੀ ਜਿਹੜਾ ਜਿਸ ਤੋਂ ਮੈਨੂੰ ਲੱਗਦਾ ਕਿ ਵੀ ਹਾਲਤ ਇਹਨਾਂ ਦੇ ਕੰਟਰੋਲ 'ਚ ਨਹੀਂ ਅੱਜ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਕਿਹਾ ਕਿ ਸਾਡੀ ਜਾਣਕਾਰੀ ਇਹ ਹੈ ਕਿ ਇਸ ਵੇਲੇ 2000 ਦੇ ਕਰੀਬ ਇਸਲਾਮਿਕ ਸਟੇਟ ਦੇ ਜਿਹੜੇ ਗੁਰੀਲੇ ਨੇ ਉਹ ਅਫਗਾਨਿਸਤਾਨ 'ਚ ਨੇ ਔਰ ਇਹ ਜਿਹੜੇ ਨੇ ਇਹ ਲੱਭ ਰਹੇ ਨੇ ਰਸਤਾ ਕਿ ਜਿਹੜੀਆਂ ਸੈਂਟਰਲ ਏਸ਼ੀਅਨ ਰਿਪਬਲਿਕ ਨੇ ਨਾਲ ਲੱਗਦੇ ਤਾਜ਼ਿਕਸਤਾਨ ਉਜ਼ਬੇਕਿਸਤਾਨ ਕਿਰਗਿਸਤਾਨ ਤੁਰਕਮਾਨਿਸਤਾਨ ਉਹਨਾਂ ਦੇ ਵਿੱਚ ਪੈਨੀਟ੍ਰੇਟ ਕਰਕੇ ਜਿਹੜੀ ਅਨਸਟੇਬਿਲਿਟੀ ਪੈਦਾ ਕਰਨਾ ਚਾਹੁੰਦੇ ਨੇ ਔਰ ਇਹ ਜਿਹੜਾ ਸਾਡਾ ਬੈਕਯਾਰਡ ਹੈ ਔਰ ਅਸੀਂ ਟੈਰਰਿਸਟ ਆਰ ਸੀਕਿੰਗ ਟੂ ਇਨਫਿਲਟ੍ਰੇਟ ਦਾ ਕਾਮਨਵੈਲਥ ਟੈਰੀਟਰੀ ਇਨਕਲੂਡਿੰਗ ਅੰਡਰ ਦਾ ਗਾਈਜ਼ ਆਫ ਰੈਫਿਊਜੀਜ਼ ਕਿ ਕੁਝ ਜਿਹੜੇ ਨੇ ਉਹਨਾਂ 'ਚੋਂ ਰੈਫਿਊਜੀ ਬਣ ਕੇ इधर ਜਿਹੜੇ ਨੇ ਵੜਨਾ ਚਾਹੁੰਦੇ ਨੇ ਔਰ ਅਸੀਂ ਜਿਹੜਾ ਇਹ ਠੀਕ ਨਹੀਂ ਹੈ। ਬੇਸ਼ੱਕ ਅਗਲੇ ਹਫਤੇ ਜਿਵੇਂ ਉਹਨਾਂ ਨੇ ਕਿਹਾ ਵੀ ਗੱਲਬਾਤ ਹੋ ਰਹੀ ਹੈ
पर यह वार्निंग पुतिन दी एन गलबात तो पहला कि भाई 2000 गुरिले इस हालत जिहड़े ने वो अंदर एंटर कर रहे हैं। इस तो ये लगता है कि बई ईवन रशिया दा फेथ भी तालिबान दी हुकूमत दे उत्ते, पाकिस्तान तां वैसे ही जिहड़ा वो खुद सफ़र कर रहा है सारे चों जिहड़े ये भी मैं देख रहा सी कि जिहड़े 7 एजेंसी एरिया जिहड़े हुण खैबर पख्तूनख्वा दा सूबे का रैगूलर हिस्सा ने, जिन्हां दे विच बिजौड़, नॉर्थ वजीरिस्तान, साउथ वजीरिस्तान, औरकज़ाई और खैबर और ये सारे शामिल ने। उन्हां दे मूहमंद उन्हां दे विच भी जिहड़े ने उत्थे खोआ माई शुरू है और अद्धी रात में कोई आके कि जी असीं इस्लामिक स्टेट वाले हैं, वो मार भी रहे ने कह के जी तुसीं मुखबर हो, तुसीं पाकिस्तानी फौज नाल तावन कर रहे हो जां दूजा। सो मतलब जिस गल का फीयर सी ईवन तहरीके तालिबान पाकिस्तान जिन्हों कह के जिहड़ा वो 50 तो ज़्यादा ग्रुपां नाल भावें इमरान खान उन्हां नाल गलबात भी पेशकश भी की हुई है, लेकिन ये दस रहे हैं कि बई बदकिस्मती नाल अफगानिस्तान आने वाले दिनों असीं होर माड़ियां खबरां भी सुनांगे और असीं तां ये अरदास ही कर सकते हैं रब दे अगे कि भाई उन लोग महफूज होण, पीस होए। और जिवें अज पहली कत्तक है नवे महीने की शुरुआत, और नवे महीने की शुरुआत वेले असीं अक्सर जिहड़ा राग तो खारिज गुरु नानक साहब का फरमान है तो हर रोज़ हर पल ही रब की याद है, लेकिन वार महीने रुत्तां इन्हां नूं आधार बना के जिहड़ा क्योंकि 6 रुत्तां गुरबाणी के मुताबिक साडे पंजाब दे लैंडस्केप दियां ने, और ये जिहड़ी जदों कि असीं सावन भादो जुड़दा मींह दे नाल अस्सू कत्तक जिहड़े ने ये इस पासे वाल अजे विंटर नहीं है, लेकिन उस पासे वाल सर्द रुत वाल ये जाण दी लाइन है। फिर जिहड़ा वो डिफरेंट असीं किसी वेले 6 रुत्तां दी गल डिटेल च करांगे। और अज शुरुआत है कत्तक दे महीने दी, और ये गुरु नानक साहब का फरमान है, कत्तक किरत पया जो प्रभ पाया, दीपक सहज बलै तत् जलाया, दीपक रस तेलो धन पिर मेलो, धन उमा है सरसी, अवगण मारी मरै न सीजै, गुण मारी तां मरसी। कि जिवें कत्तक के महीने जे खेतीबाड़ी सैक्टर के अपने पंजाब की धरती के लोगों वाल देखीए कि ये जदों कि फसल घर आ जाती सी कि तुहाडी मेहनत का फल जिहड़ा सावन की तुहाडी फसल तुहाडे घर आई है कि भाई इवें ही जे तुसीं रब दे रस्ते ते तुरे हो तो ये तुसीं देखो जदों नाम का खजाना तुहाडे अंदर इकट्ठा हुंदा जांदा है कि ये तुहाडा जिहड़ी है वो किरत तुहाडी सफल हो रही है। और नाम का खजाना की है, तुहाडे अंदर चानण दी लो जिहड़ी है, लो चानण वो बलेगा, दीपक सहज बलै तत् जलाया, कि तुहाडे अंदर रब दे प्यार दा, रब दी याद दा दीवा उसकी लौ, जिवें आम साडे लਹਿੰਦੇ पंजाब च कहणगे जिहड़ा बंदा जुड़िया होया है कि इहदे लौ लगी हुई है, मतलब यह है कि उहदे अंदर रब दा नूर है। और ये जदों ये अंदर तुहाडे वो दीवा उस दे विच बलदा है तेल रब दी याद दा, ते ये इवें ही है मानो तुहाडी रूह रब दे नाल मिल गई, जिवें पति पत्नी दा मेल है, धन पिर मेलो इस धन उमा है सरसी। और उहदे नाल तुहाडी रूह दे अंदर एक आनंद दा उछाल आंदा है, तुसीं एक आनंद महसूस करदे हो। उमा हुंदा है बहुत ब्लिस, आनंद, सारसी कि तुसीं रस नाल भर जांदे हो, प्यार नाल भर जांदे हो। अवगण मारी मरै न सीजै, गुण मारी तां मरसी, कि हुण उस रब दी लौ जगण दे नाल अंदर अवगण मर जांदे ने और अंदर आत्मक आनंद दी जिंदगी तुहानूं नसीब हुंदी है। क्योंकि रूहानियत दे विच दुनियावी मौत जिंदगी नूं जिंदगी जां मौत नहीं मन्निया जांदा। सो गुरु साहब कहंदे ने कि भाई ये हुण रूहानी दुनिया दी जिंदगी नसीब हुई है। नाम भगत दे निज कर बैठे अजो तिनाड़ी आसा, नानक मिलो कपट दर खोलो, एक घड़ी खट मासा। कि भाई हुण तुहाडे उस रूह दे अंदर रब दी बंदगी जिहड़ी है वो निज कर बैठो, तुसीं आके उस दे विच बैठे हो ते हुण किसे होर दी आस नहीं रहिंदी, सिर्फ ते सिर्फ उस रब दी याद मेरे अंदर है। नानक नाम मिलै तां जीवां, यही आस अजो तिनाड़ी आस है, सिर्फ ते सिर्फ
ਉਸ ਰੱਬ ਦੀ ਆਸ ਬਾਕੀ ਰਹਿੰਦੀ ਹੈ। ਨਾਨਕ ਮਿਲੋ ਕਪਟ ਦਰ ਖੋਲੋ। ਕਪਟ ਬੇਸ਼ੱਕ ਅਸੀਂ ਲਫ਼ਜ਼ ਕਿਸੇ ਨੂੰ ਕਪਟੀ ਕਹਿੰਦੇ, ਪਰ ਜਿਹੜੇ ਪੁਰਾਣੇ ਘਰਾਂ ਦੇ ਦਰਵਾਜ਼ੇ ਹੁੰਦੇ ਸੀ ਤਖਤੇ ਦੋ ਅੱਡ-ਅੱਡ, ਉਹਨਾਂ ਨੂੰ ਕਪਟ ਕਹਿੰਦੇ ਸੀ। ਤੇ ਜਦੋਂ ਤੁਸੀਂ ਐਂਟਰ ਕਰਨਾ ਤੇ ਉਹ ਤੁਹਾਡਾ ਤਖਤਾ ਕਪਟ ਖੁੱਲਦਾ ਸੀ ਤੇ ਤੁਸੀਂ ਐਂਟਰ ਕਰਦੇ ਸੀ। ਇਵੇਂ ਹੀ ਮਾਇਆ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਦਰਵਾਜ਼ਿਆਂ ਨੇ ਅੰਦਰਲੀ ਰੂਹ ਨੂੰ ਬੰਦ ਕੀਤਾ ਹੋਇਆ ਸੀ, ਪਰ ਜਿਵੇਂ ਹੀ ਰੱਬ ਦੀ ਯਾਦ ਦੀ ਲੌ ਲੱਗੀ, ਨਾਨਕ ਮਿਲੋ ਕਪਟ ਦਰ ਖੋਲੋ, ਤੇ ਇਹ ਦਰਵਾਜ਼ੇ ਖੁੱਲ ਗਏ। ਇੱਕ ਘੜੀ ਖਟ ਮਾਸਾ, ਇਹ ਜਿਹੜੀ ਹੈ ਇੱਕ ਘੜੀ ਦੀ ਉਹਦੀ ਯਾਦ ਵੀ ਇਵੇਂ ਹੈ ਮਾਨੋ ਤੁਸੀਂ 6 ਮਹੀਨੇ ਦੀ ਆਤਮਿਕ ਜ਼ਿੰਦਗੀ ਦਾ ਆਨੰਦ ਮਾਣਿਆ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇਮੀ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।